ਇਸ ਗੱਲ ਦੇ ਵਿੱਚ ਕੋਈ ਦੋ ਸਲਾਹਾਂ ਨਹੀਂ ਹੈਗੀਆਂ ਵੀ ਜਿਹੜਾ ਸਾਡਾ ਅੱਜ ਦਾ ਕਿਸਾਨ ਆ ਉਹ ਪਰੇਸ਼ਾਨ ਵੀ ਆ ਤੇ ਫਸਿਆ ਹੋਇਆ ਵੀ ਆ। ਫਸਿਆ ਹੋਇਆ ਤੇ ਪਰੇਸ਼ਾਨ ਇਦਾਂ ਆ ਵੀ ਜਿਹੜੀ ਇਸ ਸਾਲ ਦੀਆਂ ਚਾਰੇ ਵੱਡੀਆਂ ਫਸਲਾਂ ਨਾ, ਉਹਦੇ ਚ ਮੱਕੀ ਆ, ਕਣਕ ਆ, ਮੂੰਜੀ ਆ ਜਾਂ ਤੇਲ ਆ, ਇਹ ਚਾਰੇ ਵੱਡੀ ਫਸਲਾਂ ਨੇ ਨਾ ਉਹਨੂੰ ਘਾਟਾ ਦਿੱਤਾ। ਤੇ ਇਸ ਵੇਲੇ ਜਿਹੜੀ ਉਹਦਾ ਸਭ ਤੋਂ ਵੱਡਾ ਮਸਲਾ ਇਹ ਨਹੀਂ ਹੈ ਕਿ ਉਹ ਅਗਲੀ ਫਸਲ ਜਿਹੜੀ ਆ ਉਹ ਕੀ ਗੱਡੇ, ਬਲਕਿ ਸਭ ਤੋਂ ਵੱਡਾ ਮਸਲਾ ਇਹ ਬਣ ਗਿਆ ਹੋਇਆ ਵੀ ਕੋਈ ਸ਼ਾਇਦ ਗੱਡੀਏ ਜਾਂ ਨਾ ਗੱਡੀਏ। ਮੈਂ ਰਾਣਾ ਖਾਲਿਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਦੇਖਣ ਵਾਲੇ ਵੀਰਾਂ ਨੂੰ ਮੁਹੱਬਤਾਂ ਭਰਾ ਅਸਲਾਮ ਵਾਲੇਕੁਮ। ਤੇ ਅੱਜ ਦੀ ਅਸੀਂ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ, ਕਿਉਂਕਿ ਇਹਨਾਂ ਦਾ ਇਹਦੇ ਉੱਤੇ ਕਾਫੀ ਪਹੁੰਚ ਆ, ਪੜ੍ਹਿਆ ਲਿਖਿਆ ਵੀ ਆ ਤੇ ਇਹਨਾਂ ਦਾ ਤਜਰਬਾ ਵੀ ਬੜਾ ਆ। ਇਹ ਪਹਿਲਾਂ ਫੁੱਲਾਂ ਦੀ ਖੇਤੀ ਵੀ ਕਰਦੇ ਰਹੇ ਆ ਤੇ ਅੱਜ ਇਹਨਾਂ ਦੇ ਨਾਲ ਇਸ ਮੁੱਦੇ ਉੱਤੇ ਗੱਲ ਕਰਾਂਗੇ। ਜੀ ਰਾਣਾ ਸਾਹਿਬ, ਕੀ ਤੁਹਾਡਾ ਇਸ ਬਾਰੇ ਚ ਖਿਆਲ ਹੈ? ਦੇਖੋ ਜੀ, ਸਿਆਣੇ ਕਹਿੰਦੇ ਆ ਕਿ ਤੁਸੀਂ ਆਪਣੇ ਸਾਰੇ ਅੰਡੇ ਨਾ ਇੱਕ ਟੋਕਰੀ 'ਚ ਨਾ ਦਿਓ। ਕੋਈ ਵੀ ਯਾਨੀ ਕਿ ਇੱਕੋ ਪਾਸੇ ਸਭ ਕੁਝ ਆਪਣਾ ਇਨਵੈਸਟ ਨਾ ਕਰੋ। ਤੇ ਸਾਡਾ ਨਾ ਜਿਹੜਾ ਕਿਸਾਨ ਦਾ ਇਹ ਬੜਾ ਮਸਲਾ ਰਿਹਾ ਵਾ ਕਿ ਇਹ ਜਦੋਂ ਇੱਕ ਫਸਲ ਲਾਉਂਦੇ ਆ ਨਾ ਤੇ ਸਾਰੇ ਦੇ ਸਾਰੇ ਰਕਬੇ ਤੇ ਇੱਕੋ ਹੀ ਫਸਲ ਲਾ ਦਿੰਦੇ ਆ, ਬਲਕਿ ਸਾਰੇ ਕਿਸਾਨ ਇੱਕੋ ਹੀ ਫਸਲ ਲਾ ਦਿੰਦੇ ਆ। ਉਹ ਫਿਰ ਬਾਅਦ ਵਿੱਚ ਫਿਰ ਮਾਰਕੀਟ ਦਾ ਉਤਾਰ ਚੜਾਓ ਜਿਹੜਾ ਨਾ ਬਹੁਤ ਮੁਤਾਸਰ ਹੁੰਦਾ ਵਾ ਵੀ ਅਗਰ 60 ਕਿੱਲਿਆਂ ਦੀ ਜ਼ਰੂਰਤ ਆ ਤੇ ਦਿਲ ਕਰੇ 160 ਕਿੱਲੇ ਲਾ ਦੇਣ, ਦਿਲ ਕਰੇ ਤੇ 20 ਕਿੱਲੇ ਲਾਣ। ਤੇ ਅਗਰ ਉਹ 20 ਕਿੱਲੇ ਉਹ ਰੇਟ ਬਹੁਤ ਅੱਛਾ ਮਿਲ ਜਾਂਦਾ ਵਾ, ਅਗਰ 160 ਲਾ ਦੇਣ ਤੇ ਫਸਲ ਜਿਹੜੀ ਹੈ ਨਾ ਉਹ ਰੁੜ ਜਾਂਦੀ ਹੈ। ਹੁਣ ਉਹ ਇਹ ਹੈ ਕਿ ਤੁਹਾਡੇ ਕੋਲ ਜਿੰਨਾ ਕੁ ਰਕਬਾ ਨਾ ਉਸ ਨੂੰ ਤੁਸੀਂ 5 ਹਿੱਸਿਆਂ 'ਚ ਵੰਡੋ। ਇੱਕ ਹਿੱਸੇ ਤੇ ਤੁਸੀਂ ਬਾਗ ਲਾਓ, ਇੱਕ ਹਿੱਸੇ ਤੇ ਸਬਜ਼ੀਆਂ ਲਾਓ, ਇੱਕ ਹਿੱਸੇ ਤੇ ਪੱਕੀ ਫਸਲਾਂ ਲਾਓ, ਇੱਕ ਤੇ ਤੁਸੀਂ ਆਪਣੇ ਡੰਗਰਾਂ ਲਈ ਚਾਰਾ ਲਾਓ ਤੇ ਇੱਕ ਹਿੱਸੇ ਤੇ ਨਾ ਆਰਗੈਨਿਕ ਖੇਤੀ ਜਿਹੜੀ ਆ ਨਾ ਉਹ ਸ਼ੁਰੂ। ਜੀ ਬੜੀ ਸੋਹਣੀ ਗੱਲ ਕੀਤੀ ਆ ਜੀ। ਸਾਡੇ ਇਹ ਗੱਲ ਜਿਹੜੀ ਹੈ ਨਾ ਰਾਣਾ ਸਾਹਿਬ ਦੀ, ਇਹ ਬੜੀ ਵੱਡੀ ਗੱਲ ਆ। ਸਾਨੂੰ ਜਿਹੜਾ ਨਾ ਸਾਨੂੰ ਹਕੂਮਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਨਾ ਕਿਸਾਨ ਨੂੰ ਉਹਨਾਂ ਨੇ ਵੀ ਨਹੀਂ ਪੁੱਛਿਆ। ਅਸਲ ਦੇ ਵਿੱਚ ਗੱਲ ਇਹ ਹੈ ਕਿ ਹੁਣ ਸਾਨੂੰ ਚਾਹੀਦਾ ਇਹ ਆ ਕਿ ਸਾਨੂੰ ਆਪਣੇ ਆਪ ਬਾਰੇ ਆਪ ਸੋਚਣਾ ਚਾਹੀਦਾ ਕਿ ਸਾਨੂੰ ਜਿਹੜੀ ਸਾਡੀ ਜ਼ਮੀਨ ਆ, ਫਰਜ਼ ਕਰੋ ਕਿ ਜਿੱਦਾਂ ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ ਜੇ ਕਿਸੇ ਕੋਲ 10 ਕਿੱਲੇ ਆ ਨਾ ਤੇ ਉਹਨੂੰ ਉਹ 2-2 ਕਿੱਲੇ ਕਰਕੇ ਨਾ ਉਹਦੇ ਤੇ ਬਾਗ ਲਾਵੇ, ਉਹਦੇ ਉੱਤੇ ਸਬਜ਼ੀਆਂ ਲਾਵੇ, ਉਹਦੇ ਜਨਾਬ ਜੀ ਕੋਈ ਚਾਰੇ ਵਾਸਤੇ ਰੱਖ ਲਵੇ, ਕੁਝ ਤੇ ਆਰਗੈਨਿਕ ਖੇਤੀ ਕਰੇ ਤੇ ਕੁਝ ਪੱਕੀ ਫਸਲਾਂ ਵਾਸਤੇ। ਬੜੀ ਸੋਹਣੀ ਗੱਲ ਕੀਤੀ ਰਾਣਾ ਸਾਹਿਬ, ਤੁਸੀਂ ਆਰਗੈਨਿਕ ਦੀ ਗੱਲ ਕੀਤੀ ਆ। ਹਾਂ, ਆਰਗੈਨਿਕ ਜਿਹੜਾ ਨਾ ਇਹਨੂੰ ਦੇਸੀ ਖੇਤੀ ਵੀ ਕਹਿੰਦੇ ਆ, ਰਸਾਇਣਿਕ ਹਿੰਦੀ ਦਾ ਮੇਰੇ ਖਿਆਲ ਹੈ ਲਫ਼ਜ਼, ਉਹ ਵੀ ਖੇਤੀ ਕਹਿੰਦੇ ਆ। ਮੈਨੂੰ ਐਗਜ਼ੈਕਟ ਉਸ ਦੀ ਥੋੜਾ ਜਿਹਾ ਉੱਚੀ ਬੋਲਿਓ ਜੀ, ਉਹ ਮੈਂ ਨਹੀਂ। ਹਾਂ, ਮੈਂ ਕਹਿ ਰਿਹਾ ਕਿ ਇੱਕ ਦੇਸੀ ਖੇਤੀ ਯਾਨੀ ਕਿ ਜਿਹੜਾ ਵਾ ਨਾ, ਜਿਹੜੀ ਸਾਡੀ ਪੁਰਾਣੀ ਖੇਤੀ ਸੀ ਉਹਨੂੰ ਹੁਣ ਅੱਜ ਕੱਲ੍ਹ ਕਹਿੰਦੇ ਆਰਗੈਨਿਕ, ਯਾਨੀ ਕਿ ਤੁਸੀਂ ਖਾਦ ਨਹੀਂ ਪਾਣੀ, ਤੁਸੀਂ ਸਪਰੇਅ ਨਹੀਂ ਕਰਨੀ, ਆਪਣੇ ਹਾਈਬ੍ਰਿਡ ਬੀਜ ਜਿਹੜੇ ਆ ਨਾ ਉਹ ਨਹੀਂ ਇਸਤੇਮਾਲ ਕਰਨੇ। ਇਹ ਯਾਨੀ ਕਿ ਹੈ ਜਿਹੜਾ ਸਾਡਾ ਪੁਰਾਣਾ ਤਰੀਕਾਕਾਰ ਸੀ ਆਰਗੈਨਿਕ, ਉਹ ਦੇਸੀ ਖੇਤੀ ਵਾਲਾ। ਉਸ ਨੂੰ ਹੁਣ ਤੁਸੀਂ ਕਹੋਗੇ ਕਿ ਕਿਉਂ ਕੀਤੀ ਜਾਏ ਵੀ ਇਹ ਮੈਂ ਹੁਣ ਤਾਂ ਸਿਰਫ 5ਵੇਂ ਹਿੱਸੇ ਲਈ ਇਸ ਕਰਕੇ ਕਿਹਾ ਕਿ ਲੋਕਾਂ ਨੂੰ ਹਲੇ ਪਤਾ ਨਹੀਂ ਇਸ ਦੀ ਅਹਿਮੀਅਤ ਦਾ। ਕਿ ਜਿਸ ਤਰ੍ਹਾਂ ਸ਼ੁਰੂ 'ਚ ਲੋਕ ਨਾ ਨਿਆਣੇ ਨਹੀਂ ਪੜ੍ਹਾਉਂਦੇ ਸੀ, ਜੇ ਬਹੁਤ ਹੀ ਇੱਕ ਅੱਧਾ ਨਿਆਣਾ ਪੜ੍ਹਾਉਂਦੇ ਸੀ 4-5, ਬਾਅਦ ਜਦੋਂ ਪਤਾ ਲੱਗ ਗਿਆ ਨਾ ਨਿਆਣੇ ਪੜ੍ਹਾਉਣ 'ਚ ਫਾਇਦਾ ਵਾ, ਫਿਰ ਉਹ ਸਾਰੇ ਨਿਆਣਿਆਂ ਨੂੰ ਪੜ੍ਹਨੇ ਪਾਉਂਦੇ। ਇਸ ਤਰ੍ਹਾਂ ਜਦੋਂ ਲੋਕਾਂ ਨੂੰ ਪਤਾ ਲੱਗਣਾ ਨਾ ਕਿ ਆਰਗੈਨਿਕ ਖੇਤੀ ਦੇ ਇਹ ਫਾਇਦੇ ਆ, ਹੌਲੀ ਹੌਲੀ ਸਾਰੇ ਰਕਬੇ ਤੇ ਹੀ ਆਰਗੈਨਿਕ ਖੇਤੀ ਹੋ ਜਾਣੀ। ਆਰਗੈਨਿਕ 'ਚ ਇੱਕ ਤਾਂ ਤੁਹਾਡਾ ਬੀਜ ਦਾ ਖਰਚਾ ਬਚ ਗਿਆ, ਇੱਕ ਤੁਹਾਡਾ ਖਾਦ ਦਾ ਖਰਚਾ ਬਚ ਗਿਆ, ਇੱਕ ਤੁਹਾਡਾ ਸਪਰੇਅ ਦਾ ਖਰਚਾ ਬਚ ਗਿਆ। ਇਹ ਤਾਂ ਹੈ ਜਿਹੜੇ ਤੁਹਾਡੇ ਕਰੰਟ ਖਰਚੇ ਬਚ ਗਏ। ਸਭ ਤੋਂ ਵੱਡਾ ਖਰਚਾ ਇਹ ਆ ਕਿ ਤੁਹਾਡਾ ਨਾ ਜਿਹੜੇ ਸਿਹਤ ਤੇ ਅਖਰਾਜਾਤ ਹੋ ਰਹੇ ਆ ਤੁਹਾਡੇ ਉਹ ਬਚ ਜਾਂਦੇ ਆ। ਕਿਉਂਕਿ ਪਿਛਲੇ ਸਾਡੇ 50 ਬਲਕਿ ਪਿਛਲੇ 70 ਸਾਲ ਆ ਨਾ ਜਿਹੜੇ, ਉਹਦੇ 'ਚ ਕਹਿੰਦੇ ਨਾ ਵੀ ਬੜੀ ਤਰੱਕੀ ਕਰ ਲਈ ਸਿਹਤ ਦੇ ਮੈਦਾਨ 'ਚ, ਲੇਕਿਨ ਤੁਸੀਂ ਦੇਖੋ ਕਿ ਗੁਰਦੇ, ਜਿਗਰ, ਦਿਲ ਦੀ ਬਿਮਾਰੀਆਂ, ਇਸ ਤਰ੍ਹਾਂ ਦੇ ਯਾਨੀ ਕਿ ਹੈਪੇਟਾਈਟਸ ਬਹੁਤ ਆਮ ਹੋ ਗਿਆ, ਸ਼ੂਗਰ, ਇਹ ਬਿਮਾਰੀਆਂ ਬਹੁਤ ਜ਼ਿਆਦਾ ਆ ਗਈਆਂ। ਅਗਰ ਤੁਸੀਂ ਇੱਕ ਬੰਦੇ ਦੀ ਆਮ ਜ਼ਿੰਦਗੀ ਦਾ ਤੁਸੀਂ ਦੇਖੋ ਨਾ ਖਲਾਸਾ, ਉਹ ਇੰਨੇ ਸਾਰੀ ਉਮਰ 'ਚ ਯਾਨੀ ਕਿ ਪੈਸੇ ਉਹ ਜੋੜਦਾ ਨਹੀਂ ਹੈ ਜਿੰਨੇ ਕਿ ਜਦੋਂ ਸਾਲ 'ਚ ਬਿਮਾਰ ਹੁੰਦਾ ਉਹਦੇ ਤੇ ਲੱਗ ਜਾਂਦੇ ਆ। ਤੇ ਇਹ ਵਿਗਾੜ ਆਇਆ ਵਾ ਇਹਨਾਂ ਪੈਸਟੀਸਾਈਡ ਦੀ ਵਜ੍ਹਾ ਤੋਂ ਤੇ ਖਾਦਾਂ ਦੀ ਵਜ੍ਹਾ ਤੋਂ। ਤੇ ਇਹ ਅਗਰ ਅਸੀਂ ਛੱਡ ਦਿਆਂਗੇ ਫਿਰ ਬੀਜਾਂ ਦਾ, ਹੁਣ ਦੇਖੋ ਸਾਡੇ ਨਾਲ ਹੁਣ ਕਹਿੰਦੇ ਜੀ ਉਹ ਬੀਜ ਲਾਇਆ, ਹਾਈਬ੍ਰਿਡ ਲਾਇਆ ਸੀ ਜੀ। ਇਹ ਪਹਿਲੇ ਲੋਕੀ ਬੜੇ ਇਸ ਗੱਲ ਦੇ ਕਈ ਸਿਆਣੇ ਬੰਦੇ ਗੱਲ ਕਰਦੇ ਸੀ, ਉਹ ਕਹਿੰਦੇ ਸੀ ਯਾਰ ਖੁਦਾ ਨਾ ਖਾਸਤਾ ਅਗਰ ਇਹ ਬੀਜ ਕੋਈ ਖਰਾਬ ਨਿਕਲਿਆ ਫਿਰ ਕੀ ਹੋਏਗਾ। ਤੇ ਐਤਕੀ ਹੁਣ ਮੌਸਮ ਦਾ ਫੈਕਟਰ ਸੀ ਜਾਂ ਮੂੰਜੀ 'ਚ ਖਰਾਬ ਬੀਜ ਦਾ ਫੈਕਟਰ ਸੀ, ਬਹੁਤ ਸਾਰੇ ਸਾਡੇ ਭਾਈਆਂ ਨੇ ਨੁਕਸਾਨ ਤਾਂ ਹੋਇਆ, ਭਾਵੇਂ ਕਿਸੇ ਵਜ੍ਹਾ ਨਾਲ ਵੀ ਹੋਇਆ, ਇਹ ਹੋਇਆ ਵਾ।
ਤੇ ਇਸ ਤਰ੍ਹਾਂ ਹੀ ਯਾਨੀ ਕਿ ਆਰਗੈਨਿਕ ਤੇ ਤਫਸੀਲ ਨਾਲ ਤਾਂ ਅਲੱਗ ਵੀਡੀਓ ਕਰਾਂਗੇ, ਯਾਨੀ ਕਿ ਥੋੜੇ ਜਿਹੇ ਲਫ਼ਜ਼ਾਂ 'ਚ ਤੁਹਾਨੂੰ ਇਹ ਦੱਸ ਦਿੱਤਾ। ਇਹਦਾ ਰੇਟ ਬੜਾ ਅੱਛਾ ਵਾ। ਕਣਕ ਜੇ ਅਗਰ ਤੁਹਾਡਾ ਕਣਕ ਦਾ ਰੇਟ 2500 ਆ ਤੇ ਇਹਨੂੰ 4000 ਤੇ ਵੀ ਲੋਕੀ ਖਰੀਦਣ ਦੀ ਤਿਆਰ ਆ। ਹਾਂ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਸਾਡਾ ਜਿਹੜਾ ਆਹ ਨਾਲ ਦਾ ਮੁਲਕ ਆ, ਸਾਡਾ ਗੁਆਂਢੀ ਮੁਲਕ ਚੜ੍ਹਦਾ ਪੰਜਾਬ, ਉੱਥੇ ਬਹੁਤ ਸਾਰੇ ਲੋਕ ਜਿਹੜੇ ਆ। ਅਸਲ ਦੇ ਵਿੱਚ ਗੱਲ ਇਹ ਹੈਗੀ ਆ ਕਿ ਰਾਣਾ ਸਾਹਿਬ ਬੰਦੇ ਨੇ ਆਪਣੀ ਅਸਲ ਵੱਲ ਹਟ ਕੇ ਤਾਂ ਹਾਂਜੀ ਅੱਜ ਤੇ ਪਿੱਛੇ ਚੱਲ ਜਾਓ, ਥੋੜੇ ਜਿਹੇ 30-40 ਸਾਲ ਪਿੱਛੇ ਜਾਈਏ ਤਾਂ ਜੀ ਆਰਗੈਨਿਕ ਹੀ ਜੀ ਸਾਰਾ ਹਾਂ ਕੁਛ ਸੀ। ਬਿਲਕੁਲ। ਸਾਨੂੰ ਹਾਈਬ੍ਰਿਡ ਦੇਖੋ, ਪਹਿਲਾਂ ਅਸੀਂ ਇਹਨਾਂ ਉੱਤੇ ਖਰਚਾ ਕਰਦੇ, ਫਿਰ ਆਪਣੀ ਸਿਹਤ ਨੂੰ ਠੀਕ ਕਰਨ ਵਾਸਤੇ ਪਹਿਲੇ ਜਿਹੜਾ ਵਾ ਨਾ ਬਨਸਪਤੀ ਘੀ ਲੋਕੀ ਬਹੁਤ ਆਏ, ਹਾਂ। ਤੇ ਹੁਣ ਕਹਿ ਰਹੇ ਆ ਕਿ ਯਾਰ ਦੇਸੀ ਵਰਗਾ ਹੁਣ ਜਿਹੜਾ ਹਰ ਡਾਕਟਰ ਜਿਹੜਾ ਨਾ ਜੀ ਇਹ ਮਸ਼ਵਰਾ ਦਿੰਦਾ ਕਿ ਦੇਸੀ ਘਿਓ ਖਾਓ, ਦੂਸਰਾ ਆਪਣਾ ਆਰਗੈਨਿਕ ਚੀਜ਼ਾਂ ਵੱਲੇ ਨੂੰ ਜਾਓ, ਗਲੂਟਨ ਫ੍ਰੀ ਜਿਹੜਾ ਉਹ ਕਰੋ। ਦੇਖੋ ਉਹਦੀ ਵਜ੍ਹਾ ਇਹ ਸਾਡਾ ਨਾ ਜੀ, ਇਹ ਗੱਲ ਰਾਣਾ ਸਾਹਿਬ ਦੀ ਬੜੀ ਠੀਕ ਆ। ਅਸੀਂ ਔਰ ਇਹ ਜਿਹੜੀ ਆਰਗੈਨਿਕ ਖੇਤੀ ਆ ਨਾ, ਇਹ ਬੰਦੇ ਦੇ ਜ਼ਿਹਨ 'ਚ ਇੱਕ ਸਵਾਲ ਆਉਂਦਾ ਆ ਕਿ ਯਾਰ ਇਹਨੂੰ ਖਾਦਾਂ ਕਿਹੜੀਆਂ ਪਾਣੀਆਂ। ਅਸੀਂ ਖਾਦਾਂ ਵੀ ਉਹਦੇ ਵਿੱਚ ਇਹੋ ਜਿਹੀਆਂ ਦੱਸਾਂਗੇ ਤੁਹਾਨੂੰ ਜਿਹੜੀਆਂ ਤੁਹਾਡੀ ਰਸੋਈ ਦੇ ਵਿੱਚੋਂ, ਤੁਹਾਡੇ ਕਿਚਨ ਦੇ ਵਿੱਚੋਂ, ਡੇਰੇ 'ਚੋਂ ਸਾਡੇ ਡੇਰੇ ਦੇ ਵਿੱਚੋਂ, ਤੇ ਉਹਦੇ ਉੱਤੇ ਪੂਰਾ ਇਹੋ ਜਿਹਾ। ਸਾਡੇ ਇੱਕ ਵੀਰ ਨਾਲ ਸਾਡੀ ਚਰਚਾ ਇਸ ਗੱਲ ਤੇ ਚੱਲ ਰਹੀ ਆ, ਜਿਹਨੇ 3 ਸਾਲ ਹੋ ਗਏ ਵੀ ਉਹਨੇ ਰਾਣਾ ਸਾਹਿਬ ਉਹਨੇ ਕੋਈ ਖਾਦ ਕੋਈ ਸਪਰੇ, ਹਾਂ ਬੜੀ ਅੱਛੀ ਪੈਦਾਵਾਰ ਉਹਨੀ ਤੇ ਉਹਦੀ ਬੜੀ ਚੰਗੀ ਪੈਦਾਵਾਰ ਉਹਦੀ ਆ ਰਹੀ ਆ। ਅੱਛਾ ਰਾਣਾ ਸਾਹਿਬ, ਤੁਸੀਂ ਆ ਗੱਲ ਕੀਤੀ ਕਿ ਬੰਦਾ ਵੰਡ ਲਵੇ, ਹਾਂ ਉਹਦਾ, ਹਾਂ ਹੁਣ ਤੁਸੀਂ ਆਓਗੇ ਵੰਡਲ। ਹਾਂ ਤੇ ਮੇਰਾ ਸਵਾਲ ਤਾਂ ਸੁਣ ਲਓ। ਹਾਂ ਸੁਣਾਓ। ਮੈਂ ਕਿਤੇ ਲੋਕੀ ਵੰਡ ਕਰ ਉਹ ਮੇਰਾ ਸਵਾਲ ਰਾਣਾ ਸਾਹਿਬ ਇਹ ਹੈਗਾ, ਅਸਲ 'ਚ ਤੁਸੀਂ ਜੀ ਇਲਮ ਦੇ ਬੜੇ ਖਜ਼ਾਨਾ, ਤੁਸੀਂ ਪਹਿਲੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਸਵਾਲ ਕੀ ਕਰ ਰਿਹਾ। ਮੈਂ ਗੱਲ ਕਰਨ ਲੱਗਿਆ ਕਿ ਹੁਣ ਜਿਹੜਾ ਆ ਮੌਸਮ ਚੱਲਦਾ ਪਿਆ, ਹੁਣ ਅੱਜ ਕੱਲ ਜ਼ਿਮੀਂਦਾਰ ਨੂੰ ਬਾਗ ਤਾਂ ਚਲੋ ਜੀ ਆਸਤਾ ਆਸਤਾ ਉਧਰ ਨੂੰ ਆ ਜਾਣਗੇ ਲੋਕ, ਤੇ ਉਹ ਤੁਹਾਡੀ ਗੱਲ ਤੇ ਅਮਲ ਕਰਨਾ ਵੀ ਚਾਹੀਦਾ। ਇਸ ਟਾਈਮ ਇਸ ਵੇਲੇ ਸਾਨੂੰ ਕੀ ਕੱਢਣਾ ਚਾਹੀਦਾ? ਦੇਖੋ ਜੀ, ਜਿਹੜਾ ਸਬਜ਼ੀਆਂ ਵਾਲੀ ਗੱਲ ਹੈ ਨਾ, ਇਸ ਟਾਈਮ ਸਬਜ਼ੀਆਂ ਦਾ ਮੌਸਮ ਆ। ਕੁਝ ਸਬਜ਼ੀਆਂ ਲੱਗ ਰਹੀਆਂ ਅਗੇਤੀਆਂ, ਕੁਝ ਲੱਗਣੀਆਂ, ਕੁਝ ਥੋੜੇ ਜਿਹੇ, ਯਾਨੀ ਕਿ 15 ਨਵੰਬਰ ਤੱਕ ਜਿਹੜਾ ਨਾ ਸਬਜ਼ੀਆਂ ਓਪਨ ਲੱਗਦੀਆਂ ਰਹਿੰਦੀਆਂ। ਉਹਦੇ 'ਚ ਤੁਹਾਡਾ ਕਿਉਂਕਿ ਸਬਜ਼ੀਆਂ ਜਿਹੜੀਆਂ ਅਸੀਂ ਓਪਨ ਵਾਲੀਆਂ ਦੀ ਪਹਿਲੇ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਭਾਈ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਬਜਟ ਨਹੀਂ ਹੁੰਦਾ, ਉਹ ਸ਼ਲਜਮ ਲਾ ਸਕਦੇ ਆ, ਮੂਲੀਆਂ ਲਾ ਸਕਦੇ ਆ, ਉਹ ਗਾਜਰਾਂ ਲਾ ਸਕਦੇ ਆ, ਉਹ ਇਹਦੇ ਹਰਾ ਧਨੀਆ ਲਾ ਸਕਦੇ ਆ, ਪਾਲਕ ਲਾ ਸਕਦੇ ਆ, ਮੂੰਗਰੇ ਲਾ ਸਕਦੇ ਆ। ਇਹ ਸਾਰੀਆਂ ਗੋਭੀ ਜਿਹੜੀ ਆ ਚੁੰਡੀ ਵਾਲੀ ਉਹ ਲਗਾ ਸਕਦੇ ਆ। ਇਹ ਉਹ ਸਭ ਬੰਦ ਗੋਭੀ ਲਗਾ ਸਕਦੇ ਆ। ਇਹ ਉਹ ਸਬਜ਼ੀਆਂ ਵਾ ਜਿਨ੍ਹਾਂ ਤੇ ਤੁਹਾਡਾ ਸ਼ੈੱਡ ਵਗੈਰਾ ਦਾ ਖਰਚਾ, ਯਾਨੀ ਕਿ ਵੈਸੇ ਵੀ ਖਰਚਾ ਘੱਟ, ਇਹਨਾਂ ਦਾ ਬੀਜਾਂ ਦਾ ਖਰਚਾ ਵੀ ਘੱਟ ਹੈ। ਤੇ ਉਹਦੇ ਨਾਲ ਫਿਰ ਸਾਰੀਆਂ ਯਾਨੀ ਕਿ ਰਲੀਆਂ ਮਿਲੀਆਂ ਦੀਆਂ ਸਬਜ਼ੀਆਂ ਅਗਰ ਲੱਗੀਆਂ ਹੋਣ ਤੇ ਤੁਹਾਨੂੰ ਕੋਈ 1.5 ਮਹੀਨੇ ਤੋਂ ਬਾਅਦ ਨਾ ਤੁਹਾਡਾ ਮੀਟਰ ਚੱਲ ਜਾਂਦਾ, ਤੁਹਾਨੂੰ ਕੁਛ ਨਾ ਕੁਛ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ, ਤੇ ਫਿਰ ਇੱਕ ਤੁਹਾਡਾ ਆਪਣਾ ਘਰ ਦਾ ਖਰਚਾ ਵੀ ਜਿਹੜਾ ਵਾ ਨਾ ਸਬਜ਼ੀ ਵਾਲੇ ਖਤਮ ਹੋ ਜਾਂਦਾ। ਤੇ ਉਸ ਤੋਂ ਬਾਅਦ ਦੂਸਰਾ ਆਉਂਦੀ ਆ ਕਿ ਜਿਨ੍ਹਾਂ ਭਾਈਆਂ ਕੋਲ ਕੁਝ ਪੈਸੇ ਹੈ ਜਾਂ ਜਿਨ੍ਹਾਂ ਦਾ ਤਜਰਬਾ ਜ਼ਿਆਦਾ ਵਾ, ਉਹ ਆਪਣਾ ਟਨਲ ਫਾਰਮਿੰਗ ਆ ਸਕਦੀ ਆ। ਟਨਲ ਫਾਰਮਿੰਗ ਵਿੱਚ ਹਰੀ ਮਿਰਚ ਆ, ਸ਼ਿਮਲਾ ਮਿਰਚ ਆ, ਬੈਂਗਣ ਆ, ਕੱਦੂ ਆ, ਖੀਰਾ ਵਾ, ਟਮਾਟਰ ਆ। ਇਹ ਫਸਲਾਂ ਯਾਨੀ ਕਿ ਜਿਹੜੀਆਂ ਵਾ ਨਾ, ਇਹ ਹੈ ਆ ਕਿ ਜਿਨ੍ਹਾਂ ਕੋਲ ਜ਼ਿਆਦਾ ਇਹ ਤਕਰੀਬਨ ਨਵੰਬਰ ਜੇ 'ਚ ਲੱਗਣੀਆਂ ਜਿਹੜੀਆਂ ਵਾ ਨਾ ਸ਼ੁਰੂ। ਉਹਨਾਂ ਦੀ ਹੁਣ ਪਨੀਰੀਆਂ ਦਾ ਟਾਈਮ ਆ, ਆਪਣੀਆਂ ਪਨੀਰੀਆਂ ਪਾ ਸਕਦੇ। ਬਿਲਕੁਲ ਇਦਾਂ ਹੀ ਗੱਲ ਆ। ਜਿਹੜੀ ਇਸ ਟਾਈਮ ਸ਼ਿਮਲਾ ਮਿਰਚ ਦੀ ਪਨੀਰੀ, ਉਹ ਜਿਹੜੀ ਬੰਦਿਆਂ ਨੂੰ ਆ 2-4 ਦਿਨਾਂ ਦੇ ਵਿੱਚ ਪਾ ਲੈਣੀ ਚਾਹੀਦੀ ਆ। ਬੈੱਡ ਤੇ ਥੱਲੇ ਜ਼ਮੀਨ ਦੇ ਵਿੱਚ ਵੀ ਪੈ ਸਕਦੀ ਆ, ਤੇ ਜੇ ਕੋਈ 4 ਪੈਸੇ ਚੰਗੇ ਆ ਬੰਦੇ ਕੋਲ ਤੇ ਉਹ ਜਨਾਬ ਜੀ ਟਰੇਆਂ ਦੇ ਵਿੱਚ ਵੀ ਪਾ ਸਕਦਾ। ਫਿਰ ਅਗਲੇ ਮਹੀਨੇ ਜਿਹੜੀ ਆ ਸਬਜ਼ ਮਿਰਚ ਦੀ ਜਿਹੜੀ ਪਨੀਰੀ ਆ ਉਹ ਪੈਣੀ ਆ, ਉਹ ਨਵੰਬਰ ਦੇ ਵਿੱਚ ਲੱਗਣੀ ਆ। ਅੱਗੇ ਜਾ ਕੇ ਥੋੜਾ ਜਿਹਾ ਜਿਹੜਾ ਨਾ ਆ ਕੱਦੂਆਂ ਦਾ ਜਿਹੜਾ ਉਹ ਵੀ ਮੌਸਮ ਆ, ਪਿਆਜ਼ ਦੀ ਵੀ ਹੁਣ ਪਿਆਜ਼ ਦਾ ਵੀ ਹੋ ਸਕਦਾ। ਪਿਆਜ਼ ਤਾਂ ਵੈਸੇ ਹੀ ਅੱਜ ਕੱਲ ਲੱਗ ਰਿਹਾ ਜੀ, ਜਿਨ੍ਹਾਂ ਨੇ ਉਹ ਵੀ ਲਾ ਸਕਦੇ ਆ। ਦੇਖੋ ਇਹ ਟਨਲ ਵਾਲੀ ਜਿਹੜੀ ਆ ਨਾ, ਇਹ ਥੋੜੀ ਜਿਹੀ ਮਹਿੰਗੀ ਵਾਈ ਆ। ਇਹ ਤੇ ਖਰਚਾ ਤਾਂ ਜ਼ਿਆਦਾ ਹੁੰਦਾ, ਲੇਕਿਨ ਇਹਦੀ ਜੇ ਰੇਟ ਚੰਗਾ ਲੱਗ ਜਾਵੇ ਨਾ ਤੇ ਇਹਦੀ ਆਮਦਨ ਵੀ ਰਾਣਾ ਸਾਹਿਬ ਚੰਗੀ ਹੁੰਦੀ ਆ ਉਸ ਹਿਸਾਬ ਦੇ ਨਾਲ। ਅੱਛਾ ਰਾਣਾ ਸਾਹਿਬ, ਗੱਲ ਇਹ ਆ ਕਿ ਇੱਕ ਗੱਲ ਹੋਰ ਹੈ ਕਿ ਤੁਸੀਂ ਫੁੱਲਾਂ ਦਾ ਕੰਮ ਕਰਦੇ ਰਹੇ ਹਾਂ। ਅਸਲ ਦੇ ਵਿੱਚ ਤੁਹਾਡੇ ਨਾਲ ਬਹਿਣ ਦਾ ਵੱਡਾ ਮਕਸਦ ਜਿਹੜਾ ਨਾ ਜੀ, ਉਹ ਇਹ ਸੀਗਾ ਵੀ ਤੁਸੀਂ ਫੁੱਲਾਂ ਦੀ ਵਾਹੀ ਕੀਤੀ ਹੈ। ਹਾਂ, ਫੁੱਲਾਂ ਦੀ ਵਾਹੀ ਵਾਲੇ ਸਿਲਸਿਲੇ 'ਚ ਨਾ ਇਹ ਹੈ ਕਿ ਜਿਹੜਾ ਨਵਾਂ ਬੰਦਾ ਵਾ ਨਾ, ਉਹਦੇ ਲਈ 2 ਫਸਲਾਂ ਜਿਹੜੀਆਂ ਵਾ ਨਾ, ਉਹ ਟਿਊਬਰੋਜ਼ ਤੇ ਜਿਹੜਾ ਗਰੂਜਨ ਗੁਲਾਬ ਆ ਨਾ, ਉਹਦੇ ਤੇ ਸ਼ੁਰੂ ਕਰ ਸਕਦਾ ਵਾ ਅਗਰ ਉਸ ਦੇ ਨੇੜੇ ਯਾਨੀ ਕਿ ਕੋਈ ਮਾਰਕੀਟ ਹੈ ਆ। ਟਿਊਬਰੋਜ਼ ਤਾਂ ਜਿਹੜੀ ਹੈ ਨਾ, ਉਹਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਵਾ, ਕਿਉਂਕਿ ਕੋਈ ਵੀ ਸ਼ਹਿਰ 40-50 ਕਿਲੋਮੀਟਰ ਦੇ ਫਾਸਲੇ 'ਚ ਕੋਈ ਚੰਗਾ ਸ਼ਹਿਰ ਜਿਹੜਾ ਵਾ ਨਾ ਮਿਲ ਜਾਂਦਾ। ਜਿਸ ਤਰ੍ਹਾਂ ਇੱਥੇ ਸਾਹੀਵਾਲ ਆ, ਫੈਸਲਾਬਾਦ ਆ,
ਇੱਥੇ ਯਾਨੀ ਕਿ ਸਾਡੇ ਫੁੱਲਾਂ ਦੀ ਇੱਥੇ ਖਪਤ ਹੋ ਸਕਦੀ ਆ। ਉਸ ਤੋਂ ਬਾਅਦ ਜਦੋਂ ਕੁਛ ਤਜਰਬਾ ਹੋ ਜੇ ਫਿਰ ਜਿਹੜਾ ਕੱਟ ਗੁਲਾਬ ਆ, ਗਲੈਡੀਓਲਸ ਆ, ਗੇਂਦਾ ਵਾ, ਫਿਰ ਬਤੌਰ ਯਾਨੀ ਕਿ ਜਿਹੜਾ ਸਬਜ਼ੇ ਦੇ ਤੌਰ ਤੇ ਨਾ ਉਹ ਗ੍ਰੀਨਰੀ ਕਹਿ ਦਿੰਦੇ ਆ, ਉਸ 'ਚ 2-3 ਛਾਵਾਂ ਵਾ ਉਹ ਲਗਾਈਆਂ ਜਾ ਸਕਦੀਆਂ ਵਾ। ਤੇ ਇਹ ਯਾਨੀ ਕਿ ਇਹ ਤਾਂ ਫੁੱਲਾਂ ਵਾਲੇ ਸਿਲਸਿਲਾ 'ਚ ਅਸੀਂ ਬਾਗਾਂ ਤੇ ਜਿਹੜਾ ਵਾ ਨਾ ਗੱਲ ਕਰਾਂਗੇ, ਫੁੱਲਾਂ ਤੇ ਵੀ ਡਿਟੇਲ ਨਾਲ ਕਦੇ ਗੱਲ ਕਰਾਂਗੇ, ਕਿਉਂਕਿ ਅਸੀਂ ਇਹ ਸਿਰਫ ਝਲਕੀਆਂ ਜੀਆਂ ਨਾ ਇਸ ਗੱਲ 'ਚ ਕਰਾਂਗੇ। ਇਹ ਜਿਹੜੀ ਫੁੱਲਾਂ ਵਾਲੀ ਗੱਲ ਹੈ ਨਾ ਜੀ, ਉਹ ਮੈਂ ਤਾਂ ਕੀਤੀ ਆ ਵੀ ਅੱਗੇ ਜਿਹੜਾ ਵੇਲਾ ਆ ਰਿਹਾ ਫੁੱਲਾਂ ਦੀ ਖੇਤੀ ਦਾ ਗਰੂਜਨ ਦਾ ਹਾਂ ਬਿਲਕੁਲ, ਹਾਂ ਅਕਤੂਬਰ ਔਰ ਨਵੰਬਰ ਇਹਦੀ ਖਪਤ ਜਿਹੜੀ ਆ ਸਾਡੇ ਆ ਲਾਗੇ ਜਿਹੜੇ ਸਾਡੇ ਇੱਥੇ ਦੇ ਵੀਰ ਆ ਨਾ ਆ ਤਾਂਦਲਿਆਂ ਵਾਲਾ, ਸਮੁੰਦਰੀ ਦੇ ਜਾਂ ਸਾਡੇ ਇਲਾਕੇ ਦੇ, ਉਹਨਾਂ ਵਾਸਤੇ ਇਹ ਗੱਲ ਹੈਗੀ ਹੈ ਕਿ ਆ ਨਾਲ ਹੈਗਾ ਪਿੰਡ ਭੜਥਾ, ਉਹਦਾ ਨੰਬਰ ਤਾਂ ਤੇ ਕੀ ਹੈ ਜੀ 300 ਪਤਾ ਨਹੀਂ ਕਿੰਨਾ ਹੈ। ਹਾਂ ਲੇਕਿਨ ਭੜਥਾਂ ਤੋਂ ਹੀ ਜਿਹੜਾ ਵਾ ਨਾ ਹੈ ਉੱਥੇ ਮੰਡੀ ਵੀ ਹੈਗੀ ਆ ਫੁੱਲਾਂ ਦੀ, ਗੁਲਾਬਦਿਆਂ ਦੀ, ਤੇ ਉਹ ਅਸੀਂ ਅੱਗੇ ਉੱਥੇ ਇੱਕ ਗਏ ਵੀ ਸੀ, ਅਸੀਂ ਵੇਖਿਆ ਵੀ ਆ ਵੀ 300 ਤੋਂ 350 ਰੁਪਈਆ ਰੇਟ ਨਾ ਜੀ ਉਸ ਵੇਲੇ ਸੀਗਾ ਮੁਹੱਰਮ ਦੇ ਵਿੱਚ। ਲੇਕਿਨ ਮਾਰਾ ਮੈਂ ਲੇਕਿਨ 100 ਰੁਪਏ ਕਿਲੋ ਚੱਲਦਾ ਹੀ ਰਹਿੰਦਾ, 100-200 ਰੁਪਏ ਚੱਲਦਾ ਰਹਿੰਦਾ, ਯਾਨੀ ਕਿ ਉਹ ਤੁਹਾਡਾ ਹਰ ਰੋਜ਼ ਦੀ ਤੁਹਾਡੀ ਨਾ ਉਹਦੇ ਵਿੱਚ ਆਮਦਨੀ ਆ। ਤੇ ਜਿਹੜੇ ਬੰਦੇ ਦੇ ਘਰ ਰੋਜ਼ ਪੈਸੇ ਆਉਂਦੇ ਹੋਣ ਨਾ, ਥੋੜੇ ਵੀ ਆਉਂਦੇ ਹੋਣ ਨਾ, ਉਹ ਬੜਾ ਫਾਇਦਾ ਦਿੰਦੇ ਆ। ਅੱਛਾ ਜੀ ਰਾਣਾ ਸਾਹਿਬ, ਬਾਗਾਂ ਦੀ ਗੱਲ ਜਿਹੜੀ ਹੈ ਨਾ ਮੈਂ ਕਰਨ ਲੱਗਾ ਸੀ, ਤੁਸੀਂ ਉਦੋਂ ਬਾਗ ਜਿਹੜੇ ਆ ਨਾ, ਦੇਖੋ ਸਬਜ਼ੀ ਤੇ ਫਲ ਇਹ ਇਨਸਾਨੀ ਸਿਹਤ ਲਈ ਬਹੁਤ ਜ਼ਰੂਰੀ ਆ। ਸਬਜ਼ੀ ਹੋ ਗਈ, ਉਸ ਤੋਂ ਬਾਅਦ ਫਲ ਜਿਹੜਾ ਵਾ ਨਾ ਅਸੀਂ ਬਿਲਕੁਲ ਯਾਨੀ ਕਿ ਆਪਣੀ ਖੁਰਾਕ ਚੋਂ ਕੱਢ ਹੀ ਦਿੱਤਾ ਵਾ, ਕਿਉਂਕਿ ਇੰਨੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਕਿ ਅਸੀਂ ਇਹ ਮੁੱਲ ਲੈ ਸਕੀਏ। ਤੇ ਬਾਕੀ ਯਾਨੀ ਕਿ ਜਿਹੜੇ 2-4 ਫਲ ਪਹਿਲੇ ਆਮ ਹੁੰਦੇ ਸੀ, ਬੇਰ ਹੁੰਦੇ ਸੀ, ਮਰੂਦ ਹੁੰਦੇ ਸੀ, ਉਹ ਅਸੀਂ ਵੈਸੇ ਯਾਨੀ ਕਿ ਜਿਹੜਾ ਵਾ ਨਾ ਖਤਮ ਕਰ ਲਏ ਆ। ਤੇ ਹੁਣ ਸਾਨੂੰ ਇਹ ਆ ਕਿ ਫਲ ਵਾਲੇ ਮਸਲੇ 'ਚ ਫਿਰ ਇਹ ਆ ਕਿ ਕੁਛ ਜਲਦੀ ਫਲ ਦੇਣੇ ਵਾਲੇ ਹੁੰਦੇ ਆ, ਕੁਛ ਦਰਮਿਆਨੇ ਟਾਈਮ 'ਚ ਦਿੰਦੇ ਆ, ਕੁਛ ਲੰਬੇ ਅਰਸੇ ਵਾਲੇ ਆ। ਜਲਦੀ ਵਾਲਿਆਂ 'ਚ ਇਹ ਹੈ ਕਿ ਤੁਸੀਂ ਫਾਲਸਾ ਲਗਾ ਸਕਦੇ ਆ, ਤੇ ਅਮਰੂਦ ਵੀ ਤਕਰੀਬਨ ਜਲਦੀ ਫਲ ਦੇਣੇ ਵਾਲਿਆਂ 'ਚ, ਤੇ ਨਿੰਬੂ ਵੀ ਜਲਦੀ ਫਲ ਦੇਣੇ ਵਾਲਿਆਂ 'ਚ। ਫਿਰ ਲੁਕਾਟ ਨੂੰ ਵੀ ਇਤਨਾ ਜ਼ਿਆਦਾ ਨਹੀਂ ਟਾਈਮ ਹੈ, ਤੇ ਇਹਦੇ 'ਚ ਇਹ ਦੂਸਰਾ ਆੜੂ ਆ ਜਿਹੜਾ, ਇਹ ਵੀ ਜਲਦੀ ਫਸਲ ਦੇਣੇ ਵਾਲੇ, ਇਹਨਾਂ ਦੇ ਬਾਗ ਤੁਸੀਂ ਲਗਾ ਸਕਦੇ ਆ। ਉਸ ਤੋਂ ਬਾਅਦ ਅੰਬ ਤੇ ਜਾਮਣ ਜਿਹੜਾ ਵਾ ਨਾ ਉਹ ਜ਼ਰਾ ਉਹ ਵੀ ਲੇਟ ਆ, ਹਾਂ ਐਵਾਕਾਡੋ ਆ, ਹਰੀੜ ਹੈ ਆ, ਆਮਲਾ ਹੈ, ਇਹ ਯਾਨੀ ਕਿ ਹਰੀੜ ਤੇ ਜਿਹੜਾ ਐਵਾਕਾਡੋ ਆ ਇਹ ਜ਼ਰਾ ਕਿ ਲੰਬੇ ਅਰਸੇ ਦੇ ਹੈ ਆ, ਉਹਦੇ ਲਈ ਤੁਸੀਂ ਕਰ ਸਕਦੇ ਆ। ਡਰੈਗਨ ਫਰੂਟ ਵੀ ਜਲਦੀ ਲੈਣਾ, ਇਸ ਤਰ੍ਹਾਂ ਯਾਨੀ ਕਿ ਮੁਖਤਲਿਫ ਕਿਸਮ ਦੀਆਂ ਆਪਸ਼ਨਾਂ ਹੈ ਆ ਕਿ ਜਿਹਦੇ 'ਚ ਨਾ ਤੁਸੀਂ ਬਾਗ ਲਗਾਓ। ਬਲਕਿ ਇੱਕ ਹੋਰ ਮੈਂ ਕਹਾਂਗਾ ਕਿ ਹਰ ਕਿਸਾਨ ਨੂੰ ਨਾ ਆਪਣਾ ਕੁਛ ਨਾ ਕੁਛ ਹਿੱਸਾ ਦਰਖਤਾਂ ਲਈ ਜਿਹੜਾ ਵਾ ਨਾ ਕਰਨਾ ਚਾਹੀਦਾ ਵਾ। ਉਹ ਦਰਖਤਾਂ ਦੇ ਇਹ ਆ ਕਿ ਉਹ ਤੁਹਾਡੀ ਕਮੇਟੀ ਪੈ ਜਾਂਦੀ ਹੈ, ਜਿਹੜਾ ਕਿ ਤੁਹਾਨੂੰ ਕੋਈ 10 ਸਾਲ ਬਾਅਦ ਕੋਈ ਵੱਡਾ ਖਰਚਾ ਪੈਂਦਾ ਨਾ, ਮਕਾਨਾਂ ਦਾ, ਸ਼ਾਦੀ ਦਾ, ਕੋਈ ਨਿਆਣੇ, ਉਹ ਤੁਹਾਡੇ ਖਰਚੇ ਜਿਹੜੇ ਆ ਨਾ ਉਹ ਨਿਕਲ ਸਕਦੇ ਆ। ਇਹ ਹੈ ਕਿ ਤੁਹਾਡਾ ਯਾਨੀ ਕਿ ਦੂਸਰਾ। ਫਿਰ ਤੀਸਰਾ ਸਾਡੇ ਨਾ ਕਿਸਾਨਾਂ ਤੇ ਇੱਕ ਬੁਰਾ ਵਕਤ ਆਣੇ ਦੀ ਇੱਕ ਵਜ੍ਹਾ ਵਾ, ਅਸੀਂ ਹੌਲੀ ਹੌਲੀ ਨਾ ਡੰਗਰਾਂ ਤੋਂ ਵਾਲੇ ਰੌਲੇ ਚੋਂ ਨਿਕਲ ਗਏ। ਤੇ ਉਹ ਜਿਸ ਤਰ੍ਹਾਂ ਸਾਡੇ ਚੜ੍ਹਦੇ ਪੰਜਾਬ 'ਚ ਕੁਝ ਦੋਸਤ ਆਏ ਤੇ ਉਹਨਾਂ ਨੇ ਦੱਸਿਆ ਕਿ ਉਧਰ ਤਾਂ ਬਹੁਤ ਹੀ ਘੱਟ ਡੰਗਰ ਰਹਿ ਗਏ ਆ, ਵੀ ਦੁੱਧ ਹੀ ਯਾਨੀ ਕਿ ਬੜਾ ਮੁਸ਼ਕਿਲ ਨਾਲ ਮਿਲਦਾ ਵਾ। ਤੇ ਇਸ 'ਚ ਸਾਨੂੰ ਚਾਹੀਦਾ ਵਾ ਕਿ ਦੁੱਧ ਡੰਗਰਾਂ 'ਚ 2 ਕਿਸਮ ਦਾ, ਇੱਕ ਦੁੱਧ ਵਾਲੇ ਡੰਗਰ ਆ, ਇੱਕ ਗੋਸ਼ਤ ਵਾਲੇ ਡੰਗਰ ਆ। ਜਿਹੜੇ ਦੁੱਧ ਵਾਲੇ ਡੰਗਰ ਆ ਉਹਦੇ 'ਚ ਗਾਵਾਂ ਤੇ ਮੱਝਾਂ ਦਾ ਹੈ ਆ, ਤੇ ਜਿਹੜੇ ਗੋਸ਼ਤ ਵਾਲੇ ਡੰਗਰ ਆ ਉਸ 'ਚ ਤੁਸੀਂ ਕੱਟੇ, ਵੱਛੇ, ਫਿਰ ਇੱਕ ਲਾਈਨ ਹੈਗੀ ਆ ਕਿ ਤੁਸੀਂ ਝੋਟੀਆਂ ਜਾਂ ਵੱਛੀਆਂ ਤਿਆਰ ਕਰਕੇ ਉਹ ਕਰ ਸਕਦੇ ਆ। ਤੇ ਬੱਕਰੀਆਂ ਦਾ ਹੈ, ਬੱਕਰੇ ਸ਼ਾਰਟ ਟਰਮ ਤੇ ਵੀ ਰੱਖ ਸਕਦੇ ਆ, ਈਜ਼ਲੀ ਵੀ ਤੁਸੀਂ ਕਰ ਸਕਦੇ ਆ। ਇਹ ਯਾਨੀ ਕਿ ਤੁਹਾਡਾ ਹੈ ਕਿ ਤੁਸੀਂ ਪੱਠੇ ਆਪਣੇ ਬੀਜੋ, ਤੁਹਾਡੇ ਕੋਲ ਆਪਣੇ ਡੰਗਰ ਹੋਣ। ਇਹ ਤੁਹਾਡਾ ਹੈ ਤੀਸਰਾ ਸ਼ੁਭ। ਹਾਂ ਇਹ ਫਿਰ ਕੱਲੇ ਉਹਦੇ ਤੇ ਜੀ ਕਿਸੇ ਟਾਈਮ ਗੱਲ ਕਰਾਂਗੇ। ਤੇ ਬਾਕੀ ਇਸ ਟਾਈਮ ਸਾਡਾ ਜਿਹੜਾ ਸਭ ਤੋਂ ਵੱਡਾ ਉਹ ਹੈਗਾ, ਉਹ ਹੈਗੀ ਆ ਜਿਹੜੀ ਸਾਡੀ ਜ਼ਿਮੀਂਦਾਰ ਆ, ਠੀਕ ਹੈ ਨਾ ਜੀ। ਤੇ ਹੁਣ ਪੱਕੀ ਵਾਹੀ ਦਾ ਵੀ ਟਾਈਮ ਆ, ਦੇਖੋ ਜੀ ਸਰੋਂ ਅੱਗੇ ਜਿਹੜੇ ਆ, ਸਰੋਂ ਦਾ ਟਾਈਮ ਆ, ਕਣਕ ਦਾ ਟਾਈਮ ਵੀ ਹੈਗਾ, ਲੇਕਿਨ ਇਹ ਦੋਨੇ ਫਸਲਾਂ ਵੀ ਰਾਣਾ ਸਾਹਿਬ ਵੰਡ ਕੇ ਲਾਣੀਆਂ ਚਾਹੀਦੀਆਂ। ਕਣਕ ਆ, ਸਰੋਂ ਆ, ਕੁਝ ਇਲਾਕਿਆਂ 'ਚ ਜਿਹੜਾ ਚਣੇ ਦੀ ਫਸਲ ਹੈ ਆ, ਫਿਰ ਦਾਲਾਂ ਜਿਹੜੀਆਂ। ਹਾਂ ਲਓ ਜੀ, ਰਾਣਾ ਸਾਹਿਬ ਨੇ ਇੱਕ ਬੜੀ ਚੰਗੀ ਗੱਲ ਯਾਦ ਕਰਾਤੀ ਕਿ ਹੁਣ ਜਿਹੜਾ ਸਬਜ਼ੀ ਦੇ ਵਿੱਚ ਅਕਤੂਬਰ ਦੇ ਵਿੱਚ ਜਿਹੜਾ ਨਾ ਜੀ ਚਣੇ, ਜਿਨ੍ਹਾਂ ਨੂੰ ਅਸੀਂ ਛੋਲੇ ਵੀ ਕਹਿੰਦੇ ਆ, ਉਹ ਜਿਹੜੇ ਆ ਲਾਏ ਜਾ ਸਕਦੇ ਆ। ਉਹ 1 ਅਕਤੂਬਰ ਤੋਂ ਲੈ ਕੇ ਨਾ 5 ਅਕਤੂਬਰ ਤੱਕ ਲਾਣੇ ਚਾਹੀਦੇ ਆ, ਔਰ ਬਗੈਰ ਪਾਣੀ ਤੋਂ
ਬਹੁਤ ਘੱਟ ਖਰਚੇ 'ਚ ਉਹਦੇ ਵਿੱਚ ਤਿਆਰ ਇੱਕ ਹੋਣ ਵਾਲੀ ਹੋਰ ਵਾਈ। ਇੱਕ ਸ਼ਿਕਾਰ ਇਹਦੇ 'ਚ ਇੱਕ ਹੋਰ ਆ ਚਣਿਆਂ ਦੇ ਸਿਲਸਿਲੇ 'ਚ ਕਿ ਅਗਰ ਚਣਿਆਂ 'ਚ ਤੁਸੀਂ ਸ਼ਲਜਮ ਸਿੱਟ ਦੋ ਨਾ ਹਾਂ। ਉਹ ਬਹੁਤ ਜਲਦੀ ਹੁੰਦੇ ਆ ਔਰ ਬਹੁਤ ਅੱਛੇ ਹੁੰਦੇ ਆ। ਹਾਂ। ਇਹ ਯਾਨੀ ਕਿ ਵੱਡੀ ਫਸਲਾਂ ਵਾਲੇ ਸਿਲਸਿਲੇ 'ਚ ਨਾ ਇਹ ਹੈ ਸੁਜੈਸ਼ਨ ਕਿ ਇਹ ਕਰੋ। ਹਾਂ ਨਹੀਂ ਇਹ ਵੀ ਚਣਿਆਂ ਦੇ ਵਿੱਚ ਵੀ ਤੇ ਫਿਰ 15 ਇੱਕ ਨਾ ਇੱਕ ਗੱਲ ਕਰਨੀ ਸੀ ਵੀਰਾਂ ਨਾਲ ਕਿ ਬੰਦੇ ਟਾਈਮ ਤੋਂ ਪਹਿਲਾਂ ਜਿਹੜੀ ਹੈ ਨਾ ਵੇਲੇ ਤੋਂ ਪਹਿਲਾਂ ਜਦੋਂ ਵਾਈ ਕੱਢਦੇ ਆ ਨਾ ਉਹਦਾ ਨੁਕਸਾਨ ਜਿਹੜਾ ਨਾ ਬਹੁਤ ਡਬਲ ਖਰਚੇ ਪੈ ਜਾਂਦੇ ਆ, ਉਹ ਬੜਾ ਨੁਕਸਾਨ। ਨਾ ਤਾਂ ਲੇਟ ਹੋਣਾ ਚਾਹੀਦਾ ਤੇ ਨਾ ਜਲਦੀ ਹੋਣਾ ਹਾਂਜੀ ਚਾਹੀਦਾ। ਵੇਲੇ ਦੀ ਵਾਈ ਹੋਣੀ ਚਾਹੀਦੀ ਆ ਤੇ ਇਹ ਜਿਹੜਾ ਨਾ ਮਟਰਾਂ ਦਾ ਵੇਲਾ ਜਿਹੜਾ ਹਾਂ। ਕੁਝ ਵੀਰ ਸਤੰਬਰ ਦੇ ਵਿੱਚ ਜਿਹੜਾ ਨਾ ਲਾ ਦਿੰਦੇ ਆ ਜਾਂ ਅਕਤੂਬਰ ਦੇ ਸ਼ੁਰੂ ਦੇ ਵਿੱਚ ਲਾ ਦਿੰਦੇ ਆ ਨਾ, 15 ਇਹਦਾ ਜਿਹੜਾ ਪੱਕਾ ਵੇਲਾ ਨਾ ਜੀ ਉਹ 15 ਅਕਤੂਬਰ ਆ। 15 16 17 ਜ਼ਮੀਨ ਨੂੰ ਤਿਆਰ ਕਰਕੇ ਰੱਖੋ ਤੇ ਉਸ ਟਾਈਮ ਇਹਦੀ ਗਾਡੀ ਕਰੋ। ਇਹ ਤੁਹਾਨੂੰ ਇਨਸ਼ਾਅੱਲਾ ਤਾਲਾ ਨਾ ਜੀ ਫਾਇਦਾ ਹੀ ਦੇਗਾ, ਨੁਕਸਾਨ ਨਹੀਂ ਦਿੰਦੀ। ਤੇ ਇੱਕ ਟੈਕਨੀਕ ਹੈਗੀ ਆ ਜ਼ਿਮੀਂਦਾਰੀ 'ਚ, ਉਹਨੂੰ ਕਹਿੰਦੇ ਆ ਇੰਟੀਗ੍ਰੇਟਿਡ ਫਾਰਮਿੰਗ। ਉਹ ਕਿਸੇ ਪਹਿਲੇ ਦੌਰ 'ਚ ਨਾ ਸਾਡੇ ਜਿਹੜੇ ਆਮ ਬੰਦੇ ਉਹੀ ਕਰਦੇ ਸੀ, ਉਹ ਮੁਰਗੀਆਂ ਰੱਖਦੇ ਸੀ, ਉਹ ਬੱਕਰੀਆਂ ਰੱਖਦੇ ਸੀ, ਉਹ ਭੇਡਾਂ ਰੱਖਦੇ ਸੀ ਤੇ ਉਹ ਨਾ ਸਬਜ਼ੀਆਂ ਲਗਾਉਂਦੇ ਸੀ, ਫਲਦਾਰ ਦਰਖਤ ਸਾਰਾ ਰਲਿਆ ਮਿਲਿਆ। ਸ਼ਾਇਦ ਹੁਣ ਜਿਸ ਤਰ੍ਹਾਂ ਸ਼ਾਇਦ ਇਹ ਇੰਟੀਗ੍ਰੇਟਿਡ ਫਾਰਮਿੰਗ ਆ ਨਾ ਜਿਹੜੀ, ਇਹਦੇ ਤੇ ਵੀ ਅਸੀਂ ਗੱਲ ਕਰਾਂਗੇ ਆਹਿਸਤਾ ਆਹਿਸਤਾ। ਤੇ ਮੇਰਾ ਖਿਆਲ ਆ ਕਿ ਇਹ ਅਸੀਂ ਨਾ ਝਲਕੀਆਂ ਜੀਆਂ ਜਿਹੜੀਆਂ ਵਾ ਨਾ ਇਹ ਕਰ ਦਿੱਤੀਆਂ ਵਾ ਤਾਰਫੀ ਜਿਹਾ ਪ੍ਰੋਗਰਾਮ ਸੀ ਜੀ ਅੱਜ। ਬਾਕੀ ਉਮੀਦ ਆ ਕਿ ਤੁਹਾਨੂੰ ਗੱਲ ਸੁਣ ਕੇ ਮਜ਼ਾ ਵੀ ਆਇਆ ਹੋਣਾ ਤੇ ਗੱਲ ਚੰਗੀ ਵੀ ਬੜੀ ਲੱਗੀ ਹੋਣੀ ਆ। ਆਰਗੈਨਿਕ ਫਾਰਮਿੰਗ ਦਾ ਅਸੀਂ ਪੂਰਾ ਤਰੀਕਾਕਾਰ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਦੇ ਉੱਤੇ ਦੱਸਾਂਗੇ। ਬੜੀ ਮਿਹਰਬਾਨੀ, ਸਾਨੂੰ ਹੁਣ ਦਿਓ ਇਜਾਜ਼ਤ। ਅੱਲਾ।